ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਕਿ ਮੁੱਖ ਮੰਤਰੀ ਮਾਨ 15 ਤੋਂ 20 ਨੁਕਤੇ ਅਜਿਹੇ ਆ ਜਿਨ੍ਹਾਂ ਦੇ ਉੱਤੇ ਵਿਰੋਧੀਆਂ ਨੂੰ ਘੇਰਨਗੇ ਜੀ। ਅਕਾਲੀ ਦਲ ਕਹਿੰਦਾ ਜੀ ਕੱਲੇ SYL ਤੇ ਬਹਿਸ ਕਰਾਓ। ਠੀਕ ਹੈ ਜੀ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਨਾ, ਪੰਜਾਬ ਦੇ ਹਰ ਮਸਲੇ ਨੂੰ ਵਿਚਾਰਾਂਗੇ, ਹਰ ਪਹਿਲੂ ਲਈ ਬਹਿਸ ਹੈ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦੀ ਵਿਧਾਨ ਸਭਾ 'ਚ ਬਹਿਸ ਹੋਣੀ ਚਾਹੀਦੀ ਸੀ। ਪੰਜਾਬ ਦੇ ਲੋਕਾਂ ਨੇ ਪੰਜਾਬ ਦੇ 117 ਮੈਂਬਰ ਚੁਣੇ ਨੇ ਆਪਣੇ ਨੁਮਾਇੰਦੇ, ਉਹਨਾਂ 'ਚ ਬਹਿਸ ਹੋਣੀ ਚਾਹੀਦੀ ਸੀ। ਉੱਥੋਂ ਕੋਈ ਕਾਨੂੰਨ, ਕੋਈ ਮਤਾ, ਕੋਈ ਬਿੱਲ, ਕੋਈ ਫੈਸਲਾ ਲੈ ਕੇ ਉੱਠਿਆ ਜਾ ਸਕਦਾ ਸੀ ਕਿ ਇੱਥੇ ਵਾਲੇ ਫੈਸਲੇ ਲਾਗੂ ਹੋਣਗੇ। ਜੀ ਜੀ। ਪ੍ਰਵੀਨ ਜੀ, ਰਾਜੀਵ ਲੌਂਗੋਵਾਲ ਸਮਝੌਤੇ ਦੇ ਹਵਾਲੇ ਨਾਲ ਦਿੱਲੀ ਵਾਲੇ ਰੌਲਾ ਪਾਉਂਦੇ ਆ ਜੀ SYL 2 ਉਹਦੇ ਵਿੱਚ ਸੀਗਾ, ਤੇ ਨੁਕਤਾ ਸਮੇਂ ਉੱਠਦਾ ਵੀ ਰਿਹਾ ਕਿ ਜੇ ਉਸੇ ਨੁਕਤੇ ਤੇ ਆਉਣਾ, ਸਭ ਤੋਂ ਉੱਪਰ ਨੁਕਤਾ ਲਿਖਿਆ ਸੀ ਚੰਡੀਗੜ੍ਹ ਪੰਜਾਬ ਨੂੰ ਦੇਵਾਂਗੇ, ਦੇਤਾ। ਉਸੇ ਨੁਕਤੇ ਸਭ ਤੋਂ ਉੱਪਰ ਲਿਖਿਆ ਸੀ ਪੰਜਾਬੀ ਬੋਲਦੇ ਖਿੱਤੇ ਪੰਜਾਬ ਨੂੰ ਦੇਵਾਂਗੇ, ਪਿੰਡ ਉਹ ਦੇਤੇ ਜੀ। ਬਿਲਕੁਲ ਸਹੀ। ਤੇ ਤੁਸੀਂ ਤਾਂ ਕੁਝ ਲਾਗੂ ਨਹੀਂ ਕੀਤਾ, ਤੇ ਇਕੱਲਾ ਇੱਕ ਨੁਕਤਾ ਤੁਹਾਨੂੰ ਯਾਦ ਹੈ SYL ਵਾਲਾ। ਤੇ ਫਿਰ ਜਿਹੜੇ ਸੁਹਿਰਦ ਲੋਕ ਨੇ, ਜਿਹੜੇ ਕਾਨੂੰਨ ਦੇ ਮਾਹਰ ਨੇ, ਜਿਹੜੇ ਸੰਵਿਧਾਨ ਨੂੰ ਸਮਝਦੇ ਨੇ, ਉਹ ਕਹਿੰਦੇ ਸਾਨੂੰ ਇੰਨਾ ਸਮਝਾ ਦਿਓ ਕਿ ਇੱਕ ਪਾਰਟੀ ਦਾ ਨੁਮਾਇੰਦਾ ਪੰਜਾਬ ਦਾ ਫੈਸਲਾ ਕਿਵੇਂ ਕਰ ਸਕਦਾ। ਠੀਕ ਹੈ ਜੀ। ਉਹ ਸਮਝੌਤਾ ਕਿਵੇਂ ਕਰ ਸਕਦਾ। ਤੁਸੀਂ ਕਹਿੰਦੇ ਹੋ ਰਾਜੀਵ ਗਾਂਧੀ ਦੇਸ਼ ਦਾ ਪ੍ਰਧਾਨ ਮੰਤਰੀ ਜੀ, ਪਰ ਦੂਸਰੇ ਪਾਸੇ ਤਾਂ ਇੱਕ ਪਾਰਟੀ ਦਾ ਲੀਡਰ ਹੀ ਸੀ ਨਾ। ਉਹ ਪੰਜਾਬ ਦਾ ਨੁਮਾਇੰਦਾ ਤਾਂ ਨਹੀਂ ਸੀ ਨਾ ਉਸ ਸਮੇਂ। ਜੀ ਜੀ। ਇੱਕ ਪਾਰਟੀ ਦਾ ਨੁਮਾਇੰਦਾ ਸੀ। ਸੋ ਇਸ ਲਈ ਕਹਿੰਦੇ ਜੀ ਫਿਰ ਉਹ ਕਿਵੇਂ ਕਾਨੂੰਨੀ ਤੌਰ ਤੇ, ਸੰਵਿਧਾਨਕ ਤੌਰ ਤੇ ਉਹ ਫੈਸਲਾ ਸਹੀ ਹੈ, ਉਹ ਤਾਂ ਡਰਾ ਕੇ ਵੀ ਹੋ ਸਕਦਾ। ਸੋ ਇਸ ਲਈ ਕਹਿੰਦੇ ਕਿ ਉਸੇ ਤਰ੍ਹਾਂ ਅੱਜ ਦੀ ਸਥਿਤੀ ਹੈ। ਅੱਜ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਹੈਗੇ, ਹਾਂਜੀ, ਜਿਹੜੇ ਲੀਡਰ ਉੱਥੇ ਬੈਠਣਗੇ ਉਹਨਾਂ ਕੋਲ ਕਿਹੜਾ ਅਧਿਕਾਰ ਹੈ ਜੀ। ਬਿਲਕੁਲ ਸਹੀ। ਆਖੜ ਨਾ ਲੋਕ ਸਭਾ ਮੈਂਬਰ, ਨਾ ਰਾਜ ਸਭਾ ਮੈਂਬਰ, ਨਾ ਪੰਜਾਬ ਦੇ MLA, ਨਾ ਪੰਜਾਬ ਦੇ MP, ਉਹ ਕਿਹੜੇ ਅਧਿਕਾਰ ਨਾਲ ਫੈਸਲਾ ਲੈਣਗੇ ਜੀ। ਸੋ ਇਸ ਲਈ ਜਦੋਂ ਤੁਹਾਡੇ ਕੋਲ ਸੰਵਿਧਾਨਕ ਤੌਰ ਤੇ ਫੈਸਲਾ ਲੈਣ ਲਈ ਪੰਜਾਬ ਦੀ ਵਿਧਾਨ ਸਭਾ ਹੈ, ਉਹਦੇ ਲਈ ਚੁਣੇ 117 MLA, ਉਹਨਾਂ 'ਚ ਕਰੋ ਚਰਚਾ। ਤੇ ਇੱਥੇ ਵਾਲਾ ਫੈਸਲਾ ਤੁਹਾਡਾ ਲਾਗੂ ਕਿਵੇਂ ਹੋਊਗਾ। ਮਤਲਬ ਕੀ ਇਹ ਸਿਰਫ ਆਪਣੀ ਪਿੱਠ ਥਾਪਣ ਲਈ ਹੈ। ਪਤਾ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਅਧਿਕਾਰੀ ਦਿਨ ਰਾਤ ਲਾਏ ਨੇ ਕਿ ਭਾਈ ਆਪਾਂ 15-20 ਨੁਕਤੇ ਅਜਿਹੇ ਕੱਢ ਕੇ ਲਿਆਓ ਜਿਨ੍ਹਾਂ 'ਚ ਆਪਾਂ ਵਿਰੋਧੀਆਂ ਨੂੰ ਘੇਰ ਸਕੀਏ। ਔਰ ਇਸ ਦੇ ਲਈ ਬਕਾਇਦਾ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ 20 ਨੁਕਾਤੀ ਦੇ ਕਰੀਬ ਫਾਰਮੂਲਾ ਦਿੱਤਾ ਜਾ ਰਿਹਾ, ਜਿਸ 'ਚ ਸਾਰੇ ਮੁੱਦਿਆਂ ਦੇ ਹਵਾਲੇ ਨਾਲ ਉਹਨਾਂ ਨੇ ਆਪਣੇ 1.5 ਸਾਲ ਦੇ ਕਾਰਜਕਾਲ, 1.5 ਸਾਲ ਦੇ ਕੰਮਾਂ ਦਾ ਗੁਣਗਾਨ ਕਈ ਗੁਣਾ ਵਧਾ ਕੇ ਜਿਵੇਂ ਇਸ਼ਤਿਹਾਰਾਂ 'ਚ ਕਰਦੇ ਨੇ ਉਵੇਂ ਕਰਨਾ ਜੀ। ਹਾਂ, SYL ਤੇ ਚਰਚਾ ਰਹੂਗੀ। SYL ਦੇ ਨਾਲ ਉਹ ਜਿਹੜੀਆਂ ਪਾਣੀ ਪਹੁੰਚਾਇਆ, ਕੁਝ ਮਤਲਬ ਕਿ ਸਰਹੱਦੀ ਖੇਤਰ ਦੇ ਖੇਤਰਾਂ 'ਚ ਪਾਣੀ ਪਹੁੰਚਿਆ ਨਹਿਰੀ, ਉਹਦੇ ਲਈ ਸਰਕਾਰ ਨੇ ਇੱਕ ਨਵੇਕਲੀ ਪਹਿਲ ਕਦਮੀ ਕੀਤੀ, ਉਹਦੀ ਚਰਚਾ ਕਰਨਗੇ ਮਾਨ ਸਾਹਿਬ। ਪਰ ਇਸੇ ਚੱਕਰ 'ਚ ਆਪਣੇ ਮੁਹੱਲਾ ਕਲੀਨਿਕਾਂ ਦੇ ਵੀ ਗਿਣਾ ਜਾਣਗੇ, ਇਸੇ ਚੱਕਰ 'ਚ ਐਮੀਨੈਂਸ ਸਕੂਲਾਂ ਦਾ ਵੀ ਗੁਣਗਾਨ ਕਰ ਜਾਣਗੇ, ਇਸੇ ਚੱਕਰ 'ਚ ਨੌਕਰੀਆਂ ਦੇ ਅੰਕੜੇ ਪੇਸ਼ ਕਰਨਗੇ ਕਿ ਅਸੀਂ ਨੌਕਰੀਆਂ ਦਿੱਤੀਆਂ ਜਦੋਂ ਕਿ ਕੋਈ ਨਵੀਂ ਨੌਕਰੀ ਪੈਦਾ ਨਹੀਂ ਹੋਈ, ਖਾਲੀ ਥਾਵਾਂ ਭਰੀਆਂ, ਖਾਲੀ ਪੋਸਟਾਂ ਭਰੀਆਂ, ਤੇ ਉੱਥੇ ਵੀ ਕਿੰਨਿਆਂ ਨੂੰ ਨਿਯੁਕਤੀ ਪੱਤਰ ਦੇ ਕੇ ਸਟੇਸ਼ਨ ਨਹੀਂ ਮਿਲੇ ਜੀ। ਤੇ ਫਿਰ ਜੇ ਇਹ ਕੁਝ ਗਣਾਓਗੇ ਤਾਂ ਰੋਪੜ ਵਾਲੇ ਕਾਂਡ ਦੀ ਵੀ ਚਰਚਾ ਕਰ ਲਿਓ ਉੱਥੇ ਨਾਲੇ, ਉਹਦੇ ਪਰ ਵੀ ਆ ਜਿਓ। ਸੋ ਇਸ ਲਈ ਕਹਿੰਦੇ ਲੰਬੀ ਲਿਸਟ ਬਣਾਈ ਹੈ ਜੀ। ਵਿੱਤ ਵਿਭਾਗ ਵੱਲੋਂ ਰਿਪੋਰਟ ਦਿੱਤੀ ਜਾਣੀ ਕਿ ਦੇਖੋ ਜੀ ਮਾਲੀਆ ਇੰਨਾ ਵਧਾ ਲਿਆ ਜੀ ਅਸੀਂ, ਹੈ ਨਾ। ਫਿਰ ਜੀ ਬਿਜਲੀ ਵਾਲਿਆਂ ਨੇ ਕਹਿਣਾ ਦੇਖੋ ਜੀ ਅਸੀਂ ਸਬਸਿਡੀ ਮਤਲਬ ਕਿ ਟਾਈਮ ਸਿਰ ਭਰ ਰਹੇ ਹਾਂ ਜੀ, ਅਸੀਂ ਪਹਿਲੇ ਟਾਈਮ ਸਿਰ ਨਹੀਂ ਭਰਦੇ ਸੀ ਜੀ, ਮਤਲਬ ਲੋਨ ਪਹਿਲੇ ਵੀ ਤਾਰਦੇ ਸੀ, ਵਿਆਜ ਦੀ ਕਿਸ਼ਤ ਪਹਿਲਾਂ ਵੀ ਆਉਂਦੀ ਸੀ, ਹੁਣ ਇਹਨਾਂ ਨੇ ਇਹ ਵੀ ਗਰਾਉਣੀ ਹੈ ਦੇਖੋ ਜੀ ਅਸੀਂ ਵਿਆਜ ਦੇ ਰਹੇ ਹਾਂ, ਇਹ ਨਹੀਂ ਦੱਸਣਾ ਕਿ ਅਸੀਂ ਲੋਨ ਵੀ ਇੰਨਾ ਲੈ ਰਹੇ ਹਾਂ। ਸੋ ਇਹ ਗੁਣਗਾਨ ਦੇ ਨੁਕਤੇ ਤੈਅ ਕੀਤੇ ਗਏ ਨੇ ਕਿ ਆਹ ਵੀ ਦੱਸਣਾ ਆਪਾਂ ਜ਼ੀਰੋ ਬਿੱਲ ਜ਼ੋਰ ਸ਼ੋਰ ਨਾਲ ਉਭਾਰਨਾ ਕਿ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਜੀ 90% ਜਿਹੜੇ ਪੰਜਾਬ ਦੇ ਵਾਸੀ ਨੇ ਉਹਨਾਂ ਦਾ। ਫਿਰ ਕਹਿੰਦੇ ਜੀ ਇਹਦੇ ਨਾਲ ਅਸੀਂ ਮਤਲਬ ਕਿ ਜਿਹੜੀਆਂ ਬਾਕੀ ਕੋਲੇ ਦੀ ਖਾਨ ਹੈ, ਜਿਵੇਂ ਜਿੱਥੇ ਝੰਡੀ ਦਿੱਤੀ ਸੀ ਉਹ ਕੋਲੇ ਦੀ ਖਾਨ ਦਾ ਗੁਣਗਾਨ ਕਰਨਾ, ਇਹ ਵੱਖਰੀ ਗੱਲ ਹੈ ਕਿ ਬਾਅਦ ਚੋਂ ਬੰਦ ਹੋ ਗਈ, ਚੱਲੀ ਨਹੀਂ ਚੱਲੀ, ਪਰ ਇੱਕ ਵਾਰ ਉਹ ਪਛਵਾੜੇ ਵਾਲੀ ਹੈ ਨਾ। ਪਰ ਨਸ਼ਿਆਂ ਦੇ ਮਾਮਲੇ 'ਚ ਨਿੱਤ ਦਿਨ ਹੁੰਦੇ ਪਰਚੇ, ਸੋਨਾ ਪਰਚਿਆਂ ਦਾ ਜ਼ਿਕਰ। ਸੋ ਇਸ ਲਈ ਕੁੱਲ ਮਿਲਾ ਕੇ 1.5 ਸਾਲ ਦੇ ਆਪਣੇ ਕੰਮਾਂ ਦਾ ਬਖਿਆਨ ਹੋਊਗੀ ਇਹ ਬਹਿਸ, ਗੁਣਗਾਨ ਹੋਊਗੀ ਬਹਿਸ, ਔਰ ਇਹ ਤੁਲਨਾਤਮਕ ਹੋ ਸਕਦੀ ਹੈ। ਸਰਕਾਰ ਹਮੇਸ਼ਾ ਆਪਣੇ ਆਪ ਨੂੰ ਵਧਾ ਕੇ ਦੱਸਦੀਆਂ ਹੁੰਦੀਆਂ ਨੇ ਸਰਕਾਰਾਂ, ਜਿਹੜੀ ਮਰਜ਼ੀ ਸਰਕਾਰ ਦਾ ਫੋਲ ਕੇ ਦੇਖ ਲਓ ਤਾਂ ਕਹਿਣਗੇ ਅਸੀਂ ਬਹੁਤ ਕੁਝ ਕਰਤਾ, ਤੇ ਇਹ ਤਾਂ ਲੋਕਾਂ ਨੇ ਦੱਸਣਾ ਹੁੰਦਾ ਨਾ ਕਿ ਕੀ ਹੋਇਆ ਕੀ ਨਹੀਂ।
ਸੋ ਇਸ ਲਈ ਇਹ ਅਕਾਲੀ ਕਾਂਗਰਸੀ ਭਾਜਪਾਈਆਂ ਸਰਕਾਰਾਂ ਨਾਲ ਅੰਕੜੇ ਤੁਲਨਾ ਕਰਕੇ ਉਹਦਾ ਵੀ ਗੁਣਗਾਨ ਕਰਨਗੇ। ਸੋ 20 ਨੁਕਤੇ ਕਹਿੰਦੇ ਤਿਆਰ ਕੀਤੇ ਗਏ ਨੇ, 15 ਤੋਂ 20 ਨੁਕਤੇ, ਉਹਨਾਂ ਨੂੰ ਛੂੰਹਦੀ ਹੋਈ ਇਹ ਬਹਿਸ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਆਲੇ ਦੁਆਲੇ ਘੁੰਮਣੀ ਆ। ਸੋ ਦੇਖਦੇ ਹਾਂ ਜੀ, ਉਮੀਦ ਹੈਗੀ ਆ ਕਿ ਵਿਰੋਧੀ ਦਲ ਤਾਂ ਨਹੀਂ ਮੈਦਾਨ 'ਚ ਨਿੱਤਰਦੇ ਇਸ ਬਹਿਸ ਲਈ। ਜੀ।